ਮਾਈ ਗੱਲ ਸੁਣ ਲੈ ਮੇਰੀ ਹੁਣ ਸਮਝ ਆਈ ਨਾ। ਮੈਂ ਜਿਹੜਾ ਫੈਸਲਾ ਕਰ ਲਿਆ ਜ਼ਮੀਨ ਵੇਚਣ ਵਾਲਾ ਉਹ ਮੈਂ ਵੇਚਣੀ ਆ। ਹਾਂਜੀ ਸਮਝ ਆ ਗਈ ਨਾ। ਹੁਣ ਕੋਈ ਰੌਲਾ ਨਾ ਬਣਾਈ ਤੂੰ। ਰਹੀ ਗੱਲ ਤੇਰੇ ਦੂਸਰੇ ਪੁੱਤ ਦੀ, ਆ ਸਾਰੀ ਜਗ੍ਹਾ ਉਹਦੀ ਮੈਂ ਛੱਡ ਦਿੱਤੀ ਆ। ਇੰਨਾ ਰੌਲਾ ਸੀ ਨਾ, ਕਹਿਣ ਡਿਆ ਸੀ ਜੀ ਮੇਰਾ ਇਦਾਂ ਤੇ ਮੇਰਾ ਉਦਾਂ। ਆ ਦੇਖ ਖਾਲਾ ਮੈਂ ਆਪਣੇ ਨਾਲ ਲੈ ਆਂਦਾ। ਸਮਝ ਆਈ ਨਾ। ਆ ਜਗ੍ਹਾ ਮੈਂ ਆਪਣੀ ਵੇਚ ਦੇਣੀ ਆ ਹੁਣ, ਤੇ ਤੇਰੀ ਮਿਹਰਬਾਨੀ ਆ। ਹੁਣ ਕੋਈ ਡਰਾਮਾ ਨਾ ਕਰੀ, ਚੁੱਪ ਕਰਕੇ ਰਹੀ ਤੂੰ। ਸਮਝ ਆ ਗਈ ਨਾ। ਪੁੱਤ ਮੇਰੀ ਗੱਲ ਸੁਣ, ਇਹ ਜ਼ਮੀਨ ਜਿਹੜੀ ਹੁੰਦੀ ਆ ਨਾ, ਇਹ ਮਾਂ ਹੁੰਦੀ ਜ਼ਮੀਨ। ਪੋਤੇ ਜ਼ਮੀਨ ਵੇਚੀ ਦੀ ਨਹੀਂ ਹੈਗੀ। ਉਹ ਬਸ ਕਰੋ, ਮਾਂ ਹੁੰਦੀ ਆ ਮੈਂ ਵੇਚਣੀ ਆ, ਬਸ ਵੇਚਣੀ ਆ। ਤੁਸੀਂ ਸਾਂਭੋ ਆ, ਨਾਲੇ ਪੁੱਤ ਤੇਰਾ ਸਾਂਭੇ, ਨਾਲੇ ਤੁਸੀਂ ਸਾਂਭੋ। ਰਹਿਮੀ ਉਹਦੇ ਕੋਲ ਹੀ ਆ। ਦੇਖ ਪੁੱਤ, ਜਿਹੜੇ ਬਾਹਰੋਂ ਪੈਸੇ ਘੱਲਦਾ ਰਿਹਾ ਆ, ਉਹ ਤਾਂ ਜ਼ਮੀਨ ਖਰੀਦੀ। ਵਾਲੇਕੁਮ ਸਲਾਮ। ਆ ਗਏ ਭਾਜੀ? ਠੀਕ ਠਾਕ। ਕਿਹੜੀ ਜਗ੍ਹਾ ਵੇਚਣੀ? ਆ ਭਾਜੀ ਜਗ੍ਹਾ ਦੇਖੋ, ਆ 1.5 ਮਰਬਾ ਜਗ੍ਹਾ। ਤੁਹਾਡਾ ਰੌਲਾ ਮੁੱਕ ਗਿਆ ਭਰਾ? ਸਾਡਾ ਮੁੱਕ ਗਿਆ। ਦੇਖੋ ਆ ਸੀਗਾ ਮਸਲਾ ਥੋੜੀ ਜਿਹੀ ਜਗ੍ਹਾ ਦਾ, ਇਹਦਾ ਹੀ ਬਸ ਮਾਂ ਨੂੰ ਸੀਗਾ ਰੌਲਾ ਦੇਤਾ। ਬਸ ਆ ਸਾਰੀ ਭਾਈ ਦੀ ਆ। ਹੁਣ ਰਾਜੀ ਹੋ ਨਾ ਵੇਚਣ ਤੇ? ਪਰ ਠੀਕ ਆ, ਅੱਲਾ ਦਾ ਸ਼ੁਕਰ। ਪੁੱਤ ਮੈਂ ਜ਼ਮੀਨ ਨਹੀਂ ਵੇਚਣ ਦੇਣੀ। ਮੈਂ ਕਿਹਾ ਹੁਣ ਚੁੱਪ ਕਰ ਜਾ, ਫੇਰ ਉਹ ਡਰਾਮਾ ਨਹੀਂ ਕਰਨਾ। ਰਾਜੀ ਨਹੀਂ ਤੁਸੀਂ ਬੁਲਾ ਉਹ ਭਾਜੀ ਮਾਂ ਦਾ ਤੇ ਦਿਮਾਗ ਖਰਾਬ ਆ, ਤੁਸੀਂ ਛੱਡੋ ਮਾਂ ਨੂੰ। ਮੈਂ ਅੱਗੇ ਵੀ 1-2 ਪ੍ਰਾਪਰਟੀਆਂ ਖਰੀਦੀਆਂ, ਆਸੇ ਰੋਲੇ ਦੇ ਵਿੱਚ ਹੀ ਨਾ ਫਸੀਆਂ ਹੋਈਆਂ ਵਾ। ਉਹਨੂੰ ਤੁਸੀਂ ਟੈਨਸ਼ਨ ਨਾ ਲਵੋ। ਤੁਸੀਂ ਆਪਣਾ ਨਾ ਪੇਮੈਂਟ ਕਰਨ ਵਾਲੀ ਗੱਲ ਕਰੋ। ਤੁਹਾਨੂੰ ਬਿਆਨ ਇਹਨਾਂ ਦੇ ਕਾਗਜ਼ ਜ਼ਮੀਨ ਦੇ ਲੈ ਕੇ ਨਾ ਮਾਂ ਜੀ ਦੇ ਗੂਠੇ ਲਵਾ ਕੇ ਤੇ ਕਚਹਿਰੀਆਂ ਆਇਓ ਸਵੇਰ ਸਵੇਰੇ ਦੇ ਦਿੰਦੇ ਆ। ਫਾਈਨਲ ਤੁਸੀਂ ਪੇਮੈਂਟ ਕਰ ਦੇਣੀ ਸਵੇਰ ਸਾਨੂੰ ਉੱਥੇ। ਤੁਸੀਂ ਕਾਗਜ਼ ਅਸੀਂ ਸਾਈਨ ਗੂਠੇ ਜਿਹੜੇ ਕਰਵਾ ਦੇਣਾ। ਇਹ ਜ਼ਮੀਨ ਮਾਂ ਹੁੰਦੀ ਆ, ਇਹ ਜ਼ਮੀਨ ਨਹੀਂ ਮੈਂ ਵੇਚਣ ਦੇਣੀ। ਆ ਹੈਗੀ ਆ, ਸਾਂਭ ਲਿਓ ਤੁਸੀਂ। ਮੈਂ ਨਹੀਂ ਜ਼ਮੀਨ ਵੇਚਣ ਦੇਣੀ। ਮਾਂ ਤੈਨੂੰ ਮੈਂ ਕਹੀ ਜਾਂਦਾ ਕਿ ਮੈਂ ਆਪਣਾ ਮੁਸਤਕਬਲ ਬਣਾਉਣਾ। ਸਮਝ ਆ ਗਈ ਨਾ। ਬੱਚਿਆਂ ਦਾ ਕੋਈ ਸੋਚਣਾ, ਮੈਂ ਆਪਣੇ ਬੱਚੇ ਪੜਾਉਣੇ ਆ, ਕੋਈ ਉਹਨਾਂ ਨੂੰ ਜਿਹੜਾ ਨਾ ਚੰਗੀ ਤਾਲੀਮ ਦੇਣੀ ਆ। ਇੱਥੇ ਪਿੰਡਾਂ ਦੇ ਵਿੱਚ ਕੀ ਆ, ਸਮਝ ਆਈ ਤਾਂ ਤੂੰ ਇੱਥੇ ਬੈਠੀ ਆ ਜੀ, ਨਹੀਂ ਵੇਚਣੀ ਨਹੀਂ ਵੇਚਣੀ, ਇੱਕੋ ਹੀ ਰੱਟ ਲਾਈ ਆ। ਤੁਹਾਡੀ ਮਿਹਰਬਾਨੀ, ਹੁਣ ਤੂੰ ਆਪਣਾ ਰੌਲਾ ਮੁਕਾ। ਸਮਝ ਆਈ ਨਾ। ਮੈਂ ਵੇਚਣੀ ਆ, ਵੇਚ ਕੇ ਤੇ ਮੈਂ ਜਾਣਾ ਸ਼ਹਿਰ ਆਪਣਾ ਕੋਈ ਕਰਨਾ ਜਾ। ਪੁੱਤ 2 ਮਿੰਟ ਮੇਰੀ ਗੱਲ ਸੁਣ। ਉਹ ਤੇ ਜ਼ਮੀਨ ਜਿਹੜੀ ਆ ਮਾਂ ਹੁੰਦੀ ਆ। ਦੂਰੋਂ ਪਤਾ ਚੱਲਦਾ ਕਿੱਥੇ ਇਹਨਾਂ ਦੀ ਜ਼ਮੀਨ, ਫਲਾਣੇ ਪਿੰਡ ਇਹਨਾਂ ਦੀ ਜ਼ਮੀਨ ਆ, ਨਾਮ ਵੀ ਨਾਲੇ ਬੋਲਦਾ ਆ। ਉਹ ਤੇ ਜ਼ਮੀਨ ਮਾਂ ਹੁੰਦੀ ਆ, ਜ਼ਮੀਨ ਨਹੀਂ ਵੇਚੀ ਦੀ। ਆਪਣਾ ਨਾਮ ਮਟਾਈ ਦਾ ਨਹੀਂ ਹੈਗਾ। ਉਹ ਕੁਛ ਨਹੀਂ ਹੁੰਦਾ, ਮਾਂ ਹੁੰਦੀ ਆ। ਨਾਲੇ ਜਦੋਂ ਬਿਆਨ ਦੇਣੇ ਆ ਨਾ, ਅੰਗੂਠਾ ਲਾਉਣੇ ਆ, ਪੈਸੇ ਲੈਣੇ ਉਹਨਾਂ ਕੋਲ, ਉੱਥੇ ਵੀ ਹਾਂ ਨਾ ਕਹਿ ਕੇ ਬਹਿ ਜੀ ਮਾਂ ਹੁੰਦੀ। ਮੈਂ ਤੇ ਕਹਿੰਦਾ ਉਹ ਭਾਈ ਨੂੰ ਵੀ ਕਹਿ ਤੇ ਵੇਚੇ ਤੇ ਚੱਲੀਏ ਸਾਰੇ ਜਣੇ। ਤੁਸੀਂ ਮੇਰੀ ਗੱਲ ਮੰਨਦੇ ਹੀ ਨਹੀਂ, ਪਤਾ ਨਹੀਂ ਕੀ ਤੁਹਾਡੇ ਦਿਮਾਗ ਦੇ ਵਿੱਚ ਬੈਠ। ਮੈਂ ਜਿਹੜਾ ਸੀਗਾ ਨਾ ਰੌਲਾ ਉਦੋਂ ਦਾ ਕਹਿਣ ਡਿਆ ਜੀ, ਤੂੰ ਜ਼ਮੀਨ ਉਹਦੀ ਰੱਖੀ ਪੂਰੀ ਵੰਡ ਕੀਤੀ ਆ। ਦੇਖ ਲੈ ਖਾਲਾ ਕਿੰਨਾ ਇੱਧਰ ਨੂੰ ਕਰ ਲਿਆ ਮੈਂ। ਸਮਝ ਆਈ ਨਾ। ਆ ਉਹਦਾ ਇੱਕ ਪਾਈ ਨਹੀਂ ਰੱਖੀ ਮੈਂ, ਇੱਕ ਮਰਲਾ ਜਾਂ ਇੱਕ ਸਰਸਾਈ ਵੀ। ਸਮਝ ਆਈ ਨਾ। ਤੇ ਤੁਹਾਡੀ ਮਿਹਰਬਾਨੀ। ਕੀ ਹਾਲ ਹੈ ਚੌਰੀ? ਠੀਕ ਆ ਮਾਂ ਜੀ? ਕੀ ਹਾਲ ਹੈ? ਠੀਕ ਹੋ? ਹਾਂ ਪੁੱਤ। ਓਏ ਆ ਖਾਲਾ ਕਿਉਂ ਕੱਢਤਾ ਭਾਈ? ਭਾਜੀ ਗੱਲ ਸੁਣੋ ਮੇਰੀ। ਉਦੋਂ ਦਾ ਤੁਹਾਡਾ ਇਤਰਾਜ਼ ਸੀਗਾ ਜੀ, ਇੰਨੀ ਜਗ੍ਹਾ ਇੱਧਰ ਤੇ ਇੰਨੀ ਜਗ੍ਹਾ ਇੱਧਰ। ਆ ਮੈਂ ਉਹ ਭਾਈ ਮੈਂ ਕਿੱਥੇ ਇਤਰਾਜ਼ ਕੀਤਾ? ਮਾਂ ਦਾ ਰੌਲਾ ਸੀ ਭਾਜੀ, ਮਾਂ ਨੇ ਪਾਇਆ ਸੀ ਰੌਲਾ ਜੀ, ਤੂੰ ਵੱਧ ਵਾਈ ਜਾਂਦਾ ਜਾਂ ਉਦਾਂ। ਆ ਪਟਵਾਰੀ ਨੂੰ ਸੱਦ ਕੇ ਮੈਂ ਯਾਰ ਮੇਰੀ ਗੱਲ ਸੁਣ, ਖਾਲਾ ਇੱਧਰ ਚੰਗੀ ਭਲੀ ਆ, ਫਸਲ ਉੱਗੀ ਹੋਈ ਸਾਰੀ ਪੱਟ ਕੇ ਵਿੱਚ ਖਾਲਾ ਕੱਢ ਦਿੱਤਾ ਯਾਰ। ਅਜੀਬ ਡਰਾਮੇਬਾਜ਼ੀ ਹੈ ਤੇਰੀ ਭਾਈ। ਭਾਜੀ ਗੱਲ ਸੁਣ ਲੈ ਮੇਰੀ। ਮਕਸਦ ਕੀ ਹੈ ਇਸ ਖਾਲੇ ਕੱਢਣ ਦਾ? ਮੈਂ ਆਪਣੀ ਜਗ੍ਹਾ ਵੇਚਣ ਲੱਗਾ ਜ਼ਮੀਨ। ਕਿਉਂ ਵੇਚਣ ਲੱਗਾ? ਬਸ ਮੈਂ ਨਹੀਂ ਰਹਿਣਾ ਇੱਥੇ। ਕਿਉਂ ਨਹੀਂ ਰਹਿਣਾ? ਤੂੰ ਜੈਸ਼ੀਆਂ ਕਰੋ ਬਾਹਰ ਤੇ ਸਾਨੂੰ ਇੱਥੇ ਮਿੱਟੀ ਦੇ ਵਿੱਚ ਸੁੱਟਿਆ। ਯਾਰ ਜੈਸ਼ੀਆਂ ਕਿਹੜੀਆਂ ਜੈਸ਼ੀਆਂ ਮੈਂ ਕਰਦਾ ਬਾਹਰ? ਮੈਂ ਤੁਹਾਡੇ ਵਾਸਤੇ ਬਾਹਰ ਗਿਆ ਹੋਇਆ। ਸਾਡੇ ਲਈ ਗਿਆ। ਮੇਰਾ ਪਤਾ ਕੀ ਮਕਸਦ ਆ? ਮੇਰਾ ਮਕਸਦ ਇਹ ਆ ਕਿ ਯਾਰ ਤੁਹਾਡੀ ਜ਼ਮੀਨ ਬਚ ਜਵੇ, ਆਪਣੀ ਜ਼ਮੀਨ ਬਚ ਜਵੇ। ਆਪਾਂ ਕੋਈ 4 ਪੈਸੇ ਲਿਆਣਾ, ਉਹਨਾਂ ਘਰ ਦਾ ਖਰਚਾ ਚੱਲ ਜਾਂਦਾ ਆ। ਭਾਜੀ ਮੈਂ ਵੀ ਕਾਰੋਬਾਰ ਕਰਨਾ ਜ਼ਮੀਨ ਵੇਚ ਕੇ। ਸਮਝ ਆਈ ਨਾ ਮੇਰੇ ਕੋਲ ਯਾਰ ਤੁਸੀਂ ਕੁਝ ਆਪਣਾ ਬਣਾ ਸਕੇ ਅੱਜ ਤੱਕ? ਲੋਕੀ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਸੋਨਾ ਉਗਾਉਂਦੇ ਆ, ਤੈਨੂੰ ਮੈਂ ਇਹ ਗੱਲ ਦੱਸ ਦੇਵਾਂ। ਹਾਂ ਉਗਾਉਂਦੇ ਆਏ, ਬਸ ਉਹ ਖਿਆਲ ਚੌਧਰੀ ਵਾਲੀਆਂ ਖਿਆਲ ਗੱਲਾਂ। ਯਾਰ ਕੰਮ ਕਰੋ, ਕੋਈ ਮਿਹਨਤ ਕਰੋ, ਇਹਦੇ ਵਿੱਚੋਂ ਲੋਕਾਂ ਦੇ ਘਰ ਚੱਲਦੇ ਆ। ਲੋਕੀ ਯਕੀਨ ਕਰੋ ਕਿ ਅਮੀਰ ਹੋ ਗਏ, ਕਰੋੜਪਤੀ ਹੋ ਗਏ ਜ਼ਮੀਨਾਂ ਦੇ ਸਿਰ ਤੇ। ਸਿੱਧਾ ਕਹੋ ਭਾਈ ਕਿ ਸਾਨੂੰ ਇੱਥੇ ਤੁਸੀਂ ਜ਼ਮੀਨਾਂ ਤੇ ਰੱਖਣਾ, ਆਪ ਤੁਸੀਂ ਜਹਾਜ਼ਾਂ ਦੇ ਝੂਟੇ ਲਵੋ, ਬਾਹਰ ਫਿਰੋ, ਤੇ ਅਸੀਂ ਇੱਥੇ ਆ ਜਾ ਕੇ ਵਾਹੀਆਂ ਕਰ ਲੀਆਂ ਸਾਰਾ ਦਿਨ ਜ਼ਮੀਨਾਂ ਦੇ ਝੂਟੇ। ਯਾਰ ਬੱਚੇ ਛੱਡ ਕੇ ਗਿਆ ਹੋਇਆ ਯਾਰ, ਕੋਈ ਸ਼ਰਮ ਕਰ, ਕੋਈ ਹਿਆ ਕਰ। ਕਮ ਸੇ ਕਮ ਤੂੰ ਮੇਰੀ ਨਹੀਂ ਸ਼ਰਮ ਕਰਨੀ, ਇਸ ਮਾਂ ਜੀ ਦੀ ਸ਼ਰਮ ਕਰ। ਜ਼ਮੀਨ ਮਾਂ ਜੀ ਨੇ ਬੜੀ ਗੱਲ ਫੈਸਲੇ ਵਾਲੀ ਅਸੂਲ ਵਾਲੀ ਕਰਨੀ ਹੈ। ਮਾਂ ਜੀ ਨੇ ਵੀ ਜੋ ਤੁਸੀਂ ਬੋਲਣੀ ਉਹੀ ਉਹਨੇ ਬੋਲਣੀ ਆ। ਮੈਨੂੰ ਜ਼ਲੀਲ ਕੀਤਾ ਤੁਸੀਂ। ਓਏ ਮਾਂ ਦੀ ਗੱਲ ਤੈਨੂੰ ਯਾਦ ਆਏਗੀ ਪਾਗਲਾ। ਜ਼ਮੀਨ ਮਾਂ ਹੁੰਦੀ ਆ। ਮਾਂ ਦੀ ਕਦਰ ਤੇ ਜ਼ਮੀਨ ਦੀ ਕਦਰ ਉਦੋਂ ਹੁੰਦੀ ਆ ਜਦੋਂ ਕੋਲ ਨਾ ਹੋਵੇ। ਜਿਨ੍ਹਾਂ ਦੀਆਂ ਮਾਵਾਂ ਟੁਰ ਗਈਆਂ ਉਹਨਾਂ ਕੋਲੋਂ ਪੁੱਛ ਕੇ ਦੇਖ, ਤੇ ਜਿਨ੍ਹਾਂ ਨੇ ਜ਼ਮੀਨਾਂ ਵੇਚ ਦਿੱਤੀਆਂ ਉਹਨਾਂ ਕੋਲੋਂ ਪੁੱਛ ਕੇ ਦੇਖ। ਜਿਹੜੇ ਕਾਰੋਬਾਰ ਕਰਦੇ ਆ ਉਹਨਾਂ ਦੀ ਕਦਰ ਹੀ ਕੋਈ ਨਹੀਂ। ਕਿਹੜਾ ਕਾਰੋਬਾਰ? ਜ਼ਮੀਨਾਂ ਵੇਚ ਕੇ ਕਿਹੜਾ ਕਾਰੋਬਾਰ ਕਰਦੇ ਆ? ਮੈਂ ਕਰਨਾ ਕਾਰੋਬਾਰ। ਮੈਂ ਸ਼ੇਖ ਸਾਹਿਬ ਨਾਲ ਗੱਲ ਹੋਈ ਹੈ ਮੇਰੀ, ਉਹਨੇ ਕਿਹਾ ਤੂੰ ਲੈ ਕੇ ਆ ਪੈਸੇ। ਉਹ ਸ਼ੇਖ ਸਾਹਿਬ ਨੇ ਵੀ ਸਾਰੀ ਜ਼ਮੀਨ ਵੇਚ ਕੇ ਹੁਣ ਲੋਕਾਂ ਦੀਆਂ ਜ਼ਮੀਨਾਂ ਵਿਚਾਂਦਾ ਫਿਰਦਾ ਆ।
ਉਹਨੇ ਕਿਹੜਾ ਕਾਰੋਬਾਰ ਕਰ ਲਿਆ? ਉਹ ਵੀ ਲੋਕਾਂ ਨੂੰ ਠੱਗਦਾ ਹੀ ਫਿਰਦਾ ਆ। ਅੱਲਾ ਦਾ ਸ਼ੁਕਰ ਆ ਗੱਡੀਆਂ ਤੇ ਝੂਠ ਦਾ ਉਹ ਫਿਰਦਾ ਕਿ ਗੱਡੀਆਂ ਨਹੀਂ? ਸਾਰੀਆਂ ਰੈਂਟ ਤੇ ਲਈ ਫਿਰਦਾ ਆ। ਲੋਕਾਂ ਨੂੰ ਕਿੰਨੀ ਕੁ ਦੇਰ ਲੋਕਾਂ ਨੂੰ ਤੁਸੀਂ ਠੱਗੀ ਸਾਨੂੰ ਜਾਓਗੇ? ਕਿਸੇ ਸਾਰੇ ਪਾਸੇ- ਪਿੰਡ ਦੀਆਂ ਜ਼ਮੀਨਾਂ ਵਿਕਾ ਦੋਗੇ। ਮਾਂ ਪੁੱਤ ਇਸੇ ਗੱਲ ਤੇ ਲੱਗੇ ਆ। ਉਹ ਮੇਰੇ ਮਾਂ ਨਾਲ ਪੁੱਤ ਦੀ ਫੈਸਲਾ ਗੱਲ ਨਹੀਂ ਹੈਗੀ ਮੇਰਾ ਭਰਾ। ਇਨਸਾਨ ਬਣ ਜਾ। ਜੇ ਅੱਲਾਹ ਤਾਲਾ ਨੇ ਤੈਨੂੰ ਦਿੱਤੀ ਹੋਈ ਹੈ ਨਾ ਜ਼ਮੀਨ ਜੱਦੀ ਪੁਸ਼ਤੀ, ਤਾਂ ਕਦਰ ਕਰੋ। ਪੁੱਛ ਕੇ ਦੇਖੋ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ, ਜਿਹੜੇ ਮਿਹਨਤਾਂ ਮਜ਼ਦੂਰੀਆਂ ਕਰਦੇ ਆ, ਲੋਕਾਂ ਦੀਆਂ ਜ਼ਮੀਨਾਂ ਵਾਹ ਕੇ ਲੋਕ ਆਪਣੇ ਉੱਚੋਂ ਪੈਦਾਵਾਰ ਕੱਢ ਕੇ ਤਾਂ ਖਰਚੇ ਚਲਾਉਂਦੇ, ਘਰ ਚਲਾਉਂਦੇ, ਤਾਂ ਤੁਸੀਂ ਆਪਣੀਆਂ ਜ਼ਮੀਨਾਂ ਨਹੀਂ ਚਲਾ ਸਕਦੇ ਹੁਣ ਤੱਕ ਵਾਇਆ ਇਹ ਕੀ ਬਣ ਗਿਆ ਸਾਡਾ? ਉਹ ਵਾਇਆ ਤੇ ਬੰਦੇ ਦੇ ਪੁੱਤਰਾਂ ਤਰ੍ਹਾਂ ਠੇਕੇ ਤੇ ਤੁਸੀਂ ਦੇ ਦਿੰਦੇ ਹੋ। ਠੇਕੇ ਤੇ ਵੀ ਕਦੀ ਠੇਕਾ ਸਾਲ ਦਾ ਆਣਾ, ਤੁਹਾਨੂੰ ਉਹੀ ਪੈਸੇ ਉਡਾਉਂਦੇ ਹੋ, ਤੁਸੀਂ ਖਤਮ ਕਰ ਲੈਂਦੇ ਹੋ। ਆਪ ਵਾਓ ਨਾ, ਮਿਹਨਤ ਕਰੋ। ਸਾਡੇ ਕੋਲ ਨਹੀਂ ਵਾਸਤੇ ਜਿਹੜੇ ਤੁਹਾਨੂੰ ਇਹਦੇ ਵਿੱਚੋਂ, ਮੇਰੀ ਗੱਲ ਸੁਣੋ, ਜਿਹੜੇ ਇਹਦੇ ਵਿੱਚੋਂ ਵਾਹ ਕੇ ਠੇਕਾ ਦਿੰਦੇ ਉਹ ਵੀ ਤਾਂ ਕੁਝ ਬਚਾਉਂਦੇ ਹੀ ਆ ਨਾ। ਬਹੁਤ ਗੱਲ ਸੁਣ, ਤੂੰ ਵੀ ਨਾ ਬਾਹਰੋਂ ਹੁਣ ਘਰ ਆ ਜਾ। ਬਾਹਰ ਦੇ ਮੁਲਕ ਹੋ ਨਾ, ਤੂੰ ਹੁਣ ਘਰ ਆ ਜਾ। ਜਿਨ੍ਹਾਂ ਆਪਣੀ ਜ਼ਮੀਨ ਮਾਂ ਜੀ ਕਿੱਥੋਂ ਬਾਹਰੋਂ ਆ ਜਾ? ਮੈਂ ਬਾਹਰ ਹੈਗਾ ਤੇ 4 ਪੈਸੇ ਆਉਂਦੇ ਆ ਠੇਕੇ ਦੇ ਪੈਸੇ ਤਾਂ 6 ਮਹੀਨਿਆਂ ਬਾਅਦ ਖਤਮ ਕਰ ਦਿੰਦਾ ਆ। ਉਹ ਪੁੱਤ ਜ਼ਮੀਨਾਂ ਵਾਹ ਵਾਹ ਕੇ ਲੋਕਾਂ ਨੇ ਕਿੰਨੇ ਆਪਣੇ ਕਾਰੋਬਾਰ। ਤੂੰ ਮੇਰਾ ਪੁੱਤ, ਤੂੰ ਵੱਡਾ ਆ, ਮੰਨ ਜਾ ਮੇਰੀ ਗੱਲ। ਤੇ ਪੁੱਤ ਤੂੰ ਵੀ ਜਾਣਦੇ, ਹੁਣ ਬਸ ਕਰ। ਦੋਨੇ ਜਣੇ ਰਲ ਕੇ ਆਪਣੀ ਪੈਲੀ ਵਾਹੋ। ਪੁੱਤ ਲੋਕੀ ਸੋਨਾ ਗਾਉਂਦੇ ਆ, ਔਰ ਲੋਕੀ ਕਿਤੇ ਇੰਨੀ ਵਿੱਚੋਂ ਫਸਲ ਆਪਣੀ ਵੇਚ ਕੇ ਨਾ ਅਮੀਰ ਹੋ ਗਏ ਆ। ਆਪਣੀ ਮਿਹਨਤ ਕਰੋ, ਮਿਹਨਤ ਕਰਕੇ ਆਪਣੀ ਖਾਵੋ। ਮਿਹਨਤ ਵਿੱਚ ਰੱਬ ਬਰਕਤ ਪਾਉਂਦਾ ਆ। ਫਸਾਦ ਨਾ ਕਰੋ। ਤੂੰ ਵੀ ਨਾ ਮੇਰਾ ਪੁੱਤ ਆ ਨਾ, ਵੱਡਾ ਆ ਤੂੰ। ਆਪਣਾ ਬਾਹਰ ਦਾ ਕੰਮ ਛੱਡ ਕੇ ਇਸ ਪੈਲੀ ਵਿੱਚ ਤੁਸੀਂ ਕਦਮ ਰੱਖੋਗੇ, ਪੈਲੀ ਖੁਸ਼ ਹੋਊਗੀ। ਇਹਨੂੰ ਪੈਲੀ ਮਿੱਟੀ ਨਾ ਸਮਝੋ। ਜਿਸ ਵੇਲੇ ਪੁੱਤ ਜਿਲੇ ਮਾਲਕ ਆਉਂਦਾ ਖੇਤ ਦੇ ਵਿੱਚ, ਇਹ ਧਰਤੀ ਪੈਲੀ ਵੀ ਦੁਆਵਾਂ ਦਿੰਦੀ ਆ। ਇਹ ਤਾਂ ਕਹਿੰਦੀ ਮੇਰਾ ਮਾਲਕ ਆਇਆ, ਲਾ ਫਸਲ ਲਾ ਦੇ, ਮੇਰਾ ਮਾਲਕ ਆਇਆ। ਤੇ ਪੁੱਤ ਇਹ ਰੋਂਦੀ ਆ, ਧਰਤੀ ਵੀ ਰੋਂਦੀ ਆ ਕਿ ਮੇਰੇ ਪਰੋਂ ਕਿਉਂ ਫਸਾਦ ਕਰਦੇ ਆ। ਪੁੱਤ ਤੂੰ ਵੀ ਆ ਜਾ, ਮੇਰੀ ਗੱਲ ਮੰਨਦੇ। ਬਾਹਰ ਦੇ ਮੁਲਕੋਂ ਤੂੰ ਆ ਜਾ। ਹੁਣ ਮੈਂ ਤਾਂ ਤੁਹਾਨੂੰ ਨਾ ਦੇਖਣਾ ਚਾਹੁੰਦੀ ਆ ਕਿ ਮੇਰੇ ਪੁੱਤ ਇੰਨਾ ਚਿਰ ਹੋ ਗਿਆ ਬਾਹਰ। ਤੇ ਪੁੱਤ ਤੁਸੀਂ ਜੇ ਮੈਨੂੰ ਖੁਸ਼ ਕਰਨਾ ਹੈ ਨਾ, ਤੇ ਜ਼ਮੀਨ ਆਪਣੀ ਬਾਬਰ ਰਲ ਕੇ ਕੰਮ ਕਰੋ। ਜ਼ਮੀਨ ਨਾ ਵੇਚੋ। ਤੂੰ ਵੀ ਪੁੱਤ ਬਾਹਰ ਨਾ ਹੁਣ ਜਾ, ਬਾਹਰੋਂ ਵਾਪਸ ਮੁੜ ਕੇ ਆ ਜਾ। ਤੇ ਇੱਥੇ ਪੁੱਤ ਆਪਣੀ ਮਾਂ ਮਿਹਨਤ ਜੀ ਤੁਹਾਡੇ ਵਾਸਤੇ ਹੀ ਕਰਦੇ ਆ। ਦੇਖੋ ਤੁਸੀਂ ਆਪਣੇ ਸਕੂਨ ਦੇ ਨਾਲ, ਲੋਕਾਂ ਦੇ ਬੱਚੇ ਕਾਰੋਬਾਰ ਨਹੀਂ ਕਰਦੇ ਹੈਗੇ। ਅਸੀਂ ਤੁਹਾਡੇ ਵਾਸਤੇ ਮਿਹਨਤ ਕਰ ਰਹੇ ਹਾਂ। ਮੈਂ ਇਸ ਵਾਸਤੇ ਬਾਹਰ ਗਿਆ ਆ ਦੁਬਈ ਕਿ ਚਲੋ ਮਾਂ ਮੇਰੀ ਖੁਸ਼ ਹੋਵੇ। ਜਿਨ੍ਹਾਂ ਦੇ ਪੁੱਤ ਨਹੀਂ ਕੰਮ ਕਰਦੇ ਉਹਨਾਂ ਕੋਲੋਂ ਪੁੱਛ ਕੇ ਦੇਖੋ। ਆ ਜ਼ਮੀਨਾਂ ਠੀਕ ਆ, ਇੰਨਾ ਕੁਝ ਨਹੀਂ ਦਿੰਦੀਆਂ ਹੈਗੀਆਂ ਜਿੰਨਾ ਕਿ ਤੁਹਾਡੀ ਸੋਚ ਆ। ਪੁੱਤ ਮੇਰੀ ਜ਼ਿੰਦਗੀ ਪਤਾ ਨਹੀਂ ਸਾਲ 6 ਮਹੀਨੇ 1 ਦਿਨ ਵੀ ਹੈ ਜਾਂ ਨਹੀਂ ਹੈ। ਪੁੱਤ ਮਾਂ ਜਿਹੜੀ ਆ ਉਹ ਕਹਿੰਦੀ ਮੇਰਾ ਬੱਚਾ ਮੇਰੇ ਕੋਲ ਹੋਵੇ। ਮੈਂ ਪੈਸਿਆਂ ਨੂੰ ਕੀ ਕਰਨਾ? ਪੁੱਤ ਮੇਰੇ ਕੋਲ ਇੱਥੇ ਮੇਰੇ ਕੋਲ ਆ ਜਾਓ। ਖਨੀ ਮੇਰੀ ਹੈਗੀ ਆ 10 ਸਾਲ ਤੱਕ ਹੀ ਰਾਤ ਜ਼ਿੰਦਗੀ ਹੈ ਜਾਂ ਨਹੀਂ ਹੈਗੀ। ਵਕਤ ਖੁੰਝਿਆ ਨਹੀਂ ਹੱਥ ਆਉਂਦਾ, ਮਾਂ ਤੜਫਦੀ ਮਰ ਜਾਊਗੀ। ਤੇ ਪੁੱਤ ਤੁਸੀਂ ਨਾ ਵਾਪਸ ਇੱਥੇ ਆ ਜਾ ਤੇ ਆ ਕੇ ਆਪਣਾ ਕਾਰੋਬਾਰ ਕਰ। ਮੈਂ ਦੂਸਰੇ ਨੂੰ ਵੀ ਕਹਿੰਦੀ ਹਾਂ ਕਿ ਮਿਹਨਤ ਕਰੋ, ਆਪਣੀ ਜ਼ਮੀਨ ਨੂੰ ਵਾਹੋ। ਜ਼ਮੀਨ ਪੁੱਤ ਦੁਆਵਾਂ ਦਿੰਦੀ ਆ। ਪੈਲੀ ਜਿਹੜੀ ਆ ਦੁਆਵਾਂ ਦਿੰਦੀ ਆ। ਮਾਂ ਜੀ ਲੇਕਿਨ ਇੱਕ ਗੱਲ ਹੈ, ਇਹਨੂੰ ਸਮਝਾਓ, ਆਪਣੀ ਸੋਬਤ ਠੀਕ ਕਰੇ, ਯਾਰ ਦੋਸਤ ਛੱਡੇ, ਆਪਣੀ ਪੈਲੀ ਵਾਵੇ, ਮਿਹਨਤ ਕਰੇ। ਮੈਂ ਇਹਦੇ ਨਾਲ ਰਹਿਣਾ, ਮੈਂ ਬਾਹਰ ਨਹੀਂ ਜਾਂਦਾ ਹੈਗਾ, ਠੀਕ ਆ। ਲੇਕਿਨ ਇਹ ਆ ਕਿ ਦੋਨੇ ਭਰਾ ਕੰਮ ਕਰਾਂਗੇ, ਮਿਹਨਤ ਕਰਾਂਗੇ। ਵੰਡ ਵਟਈਆ ਇਹਨੂੰ ਕਹ ਛੱਡੇ, ਆ ਖਾਲਾ ਪੂਰੇ ਇਹ ਖਤਮ ਕਰੇ। ਇਹ ਵੰਡ ਵਟਈਆ ਹੁਣੇ ਹੀ ਕਰਨ ਲੱਗ ਗਿਆ। ਅੰਮੀ ਜੀ ਦੇਖ ਪੁੱਤ ਮੇਰੀ ਗੱਲ ਸੁਣ, ਆ ਮੈਂ ਖੁੰਡੀ ਫੜ ਕੇ ਤੁਰਦੀ, ਮੈਂ ਤੁਰਨੇ ਜੋਗੀ ਵੀ ਨਹੀਂ ਰਹੀ। ਮੈਂ ਤੁਹਾਡੀ ਖਾਤਰ ਇੱਥੇ ਪਹੁੰਚੀ ਆ। ਹੁਣ ਜੇ ਮੇਰੀ ਮੰਨਣੀ ਆ ਤੇ ਵੱਡੇ ਭਰਾ ਦੀ ਗੱਲ ਮੰਨ ਲਾ। ਜੇ ਰਿਜ਼ਕ ਦੇਣਾ ਤੇ ਪੁੱਤ ਸਾਨੂੰ ਜ਼ਮੀਨ ਵਿੱਚੋਂ ਦੇ ਦੇਣਾ ਅੱਲਾ ਦਾ। ਮਾਂ ਜੀ ਤੁਹਾਡੀ ਖੁਸ਼ੀ ਦੀ ਵਜ੍ਹਾ ਤੋਂ ਅਸੀਂ, ਤੁਹਾਡੀ ਗੱਲ ਵੀ ਠੀਕ ਆ, ਅਸੀਂ ਤੁਹਾਡੀ ਖੁਸ਼ੀ ਦੀ ਖਾਤਰ ਜਿੱਦਾਂ ਤੁਸੀਂ ਕਹਿੰਦੇ ਹੋ ਉਸ ਤਰੀਕੇ ਨਾਲ ਕਰਾਂਗੇ। ਤੂੰ ਮਾਂ ਪਰੇਸ਼ਾਨ ਨਾ ਹੋਵੋ। ਤੇ ਯਾਰ ਬਾਕੀ ਜਿਹੜੇ ਦੋਸਤ ਆ ਨਾ, ਇਹ ਵੀਡੀਓ ਸਾਡਾ ਬਣਾਉਣ ਦਾ ਵੀ ਇਹੀ ਮਕਸਦ ਆ। ਇੰਨੀ ਸਾਨੂੰ ਐਕਟਿੰਗ ਨਹੀਂ ਆਉਂਦੀ ਯਾਰ। ਜ਼ਮੀਨਾਂ ਦੀ ਕਦਰ ਕਰ ਲਓ। ਜਿਨ੍ਹਾਂ ਨੇ ਜ਼ਮੀਨਾਂ ਵੇਚ ਲਈਆਂ ਨਾ, ਉਹਨਾਂ ਕੋਲੋਂ ਪੁੱਛ ਕੇ ਦੇਖੋ। ਤੇ ਜਿਨ੍ਹਾਂ ਨੇ ਠੇਕੇ ਠੂਕੇ ਤੇ ਦਿੱਤੀਆਂ ਤੇ ਆਪਣੀਆਂ ਵਾਹੋ, ਮਿਹਨਤ ਕਰੋ। ਔਰ ਜਿਸ ਤਰ੍ਹਾਂ ਮਾਂ ਆ ਨਾ, ਇਸੇ ਤਰ੍ਹਾਂ ਜ਼ਮੀਨ ਆ। ਕੋਈ ਸ਼ੱਕ ਨਹੀਂ, ਮਾਂ ਦੀ ਗੱਲ ਸਹੀ ਆ ਕਿ ਜਦੋਂ ਮਾਂ ਪਰਦਾ ਕਰ ਜਾਂਦੀ ਹੈ ਨਾ, ਇਸ ਦੁਨੀਆ ਤੇ ਨਹੀਂ ਰਹਿੰਦੀ ਆ। ਤੁਸੀਂ ਕਮੈਂਟ ਦੇ ਵਿੱਚ ਦੇਖੋਗੇ ਰੋਂਦੇ ਆ, ਯਕੀਨ ਕਰੋ, ਮਾਂ ਦਾ ਨਾਂ ਲੈ ਲੈ ਕੇ। ਤੇ ਇਸੇ ਤਰੀਕੇ ਨਾਲ ਜਦੋਂ ਬੰਦਾ ਉਸ ਪੈਲੀ ਦੇ ਕੋਲ ਦੀ ਲੰਘਦਾ ਨਾ, ਯਕੀਨ ਕਰੋ ਬੰਦਾ ਸੋਚਦਾ ਕਿ ਯਾਰ ਓਹੋ ਇਹ ਕਦੀ ਸਾਡੀ ਪੈਲੀ ਹੁੰਦੀ ਸੀ। ਇਦਾਂ ਹੀ ਦੁੱਖ ਹੁੰਦਾ ਜਿੱਦਾਂ ਮਾਂ ਮਰ ਗਈ ਦਾ ਦੁੱਖ ਹੁੰਦਾ ਨਾ। ਇਸੇ ਤਰ੍ਹਾਂ ਜਦੋਂ ਤੁਸੀਂ ਜ਼ਮੀਨ ਵੇਚ ਦਿੰਦੇ ਹੋ ਨਾ, ਜ਼ਮੀਨ ਵਿਕੀ ਹੋਈ ਦਾ ਵੀ ਦੁੱਖ ਇਦਾਂ ਹੀ ਆਉਂਦਾ। ਬੰਦਾ ਤੀਸਰੇ ਪਾਸਿਓਂ ਦੀ ਹੋ ਕੇ ਲੰਘਦਾ ਕਿ ਯਾਰ ਇੱਥੇ ਸਾਡੀ ਜ਼ਮੀਨ ਸੀ। ਤੇ ਸਾਰੇ ਜਿੰਨੇ ਵੀ ਭਰਾ, ਸਾਡਾ ਮਕਸਦ ਇਹੀ ਹੈ ਯਾਰ, ਅਸੀਂ ਜ਼ਿਮੀਂਦਾਰ ਆ, ਜੱਟਾਂ, ਗੁੱਜਰਾਂ, ਅਰਾਈਆਂ,
ਮਤਲਬ ਜਿਹੜੀ ਵੀ ਬਰਾਦਰੀ ਨਾਲ ਅਸੀਂ ਤਾਲੁਕ ਰੱਖਦੇ ਆ ਯਾਰ, ਜ਼ਮੀਨਾਂ ਦੀ ਕਦਰ ਕਰੋ। ਜ਼ਮੀਨ ਹੀ ਸਾਡੀ ਸ਼ਾਨ ਆ, ਜ਼ਮੀਨ ਹੀ ਸਾਡੀ ਆਨ ਆ। ਸਾਡੀ ਸ਼ਾਨ ਪੰਜਾਬੀਆਂ ਦੀ ਇਹ ਜ਼ਮੀਨ ਆ, ਤੇ ਮਾਂ ਦੀ ਤੇ ਜ਼ਮੀਨ ਦੀ ਕਦਰ ਕਰੋ। ਵੀਡੀਓ ਚੰਗੀ ਲੱਗੀ ਹੈ ਤਾਂ ਮਾਂ ਜੀ ਮੇਰੀ ਵੀ ਬਹੁਤ ਇੱਕ ਮੈਸੇਜ ਮੇਰਾ ਵੀ ਆ। ਜੀ ਅਮੀ ਜੀ, ਇਹ ਸਾਰੇ ਲਹਿੰਦੇ ਚੜ੍ਹਦੇ ਪੰਜਾਬ, ਜਿਹੜਾ ਚੜ੍ਹਦਾ ਪੰਜਾਬ ਵੀ ਆ, ਲਹਿੰਦਾ ਪੰਜਾਬ ਵੀ ਆ, ਪਾਕਿਸਤਾਨ ਵੀ ਆ, ਬਾਹਰ ਦੇ ਮੁਲਕ ਵੀ ਆ, ਜਿੱਥੇ ਜਿੱਥੇ ਵੀ ਆ, ਸੁਣਦੇ ਆ ਮੇਰੀ ਇਹ ਗੱਲ ਜਿਹੜੀ ਤੁਹਾਡੇ ਦੱਸਣੇ ਦੇ ਮਾਰੀ, ਤੁਹਾਨੂੰ ਸਮਝਾਉਣੇ ਦੀ ਮਾਰੀ ਮੈਂ ਨਾ ਸਿਆਣੀ ਬਿਆਣੀ ਸਮਝਾਉਂਦੀ ਆ ਕਿ ਜ਼ਮੀਨ ਆਪਣੀ ਨਾ ਗਵਾਵੋ, ਆਪਣੇ ਮਿਹਨਤ ਕਰੋ। ਤੁਸੀਂ ਨਾ ਬਾਹਰੋਂ ਆ ਕੇ ਆਪਣੇ ਬੱਚੇ ਛੱਡ ਕੇ ਜਾਂਦੇ ਆ, ਆਪਣੀਆਂ ਮਾਵਾਂ ਛੱਡ ਕੇ ਜਾਂਦੇ ਆ, ਮਗਰ ਪਤਾ ਕੋਈ ਨਹੀਂ। ਪੁੱਤ ਪੈਸਿਆਂ ਨਾਲ ਤਾਂ ਕੁਝ ਨਹੀਂ ਬਣਦਾ, ਇਹ ਤਾਂ ਬਟੇਰੇ ਦੀ ਸ਼ਕਲ ਆ। ਬਾਕੀ ਜੇ ਸਾਡੀ ਵੀਡੀਓ ਅੱਛੀ ਲੱਗੀ ਆ, ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ। ਜੇ ਅੱਛੀ ਲੱਗਦੀ ਹੈ ਸ਼ੇਅਰ ਕਰ ਦਿਓ, ਆਪਣੇ ਹੋਰ ਵੀ ਦੋਸਤਾਂ ਤੱਕ, ਆਪਣੇ ਰਿਸ਼ਤੇਦਾਰਾਂ ਵਿੱਚ ਵੀ ਸ਼ੇਅਰ ਕਰ ਦਿਓ ਕਿ ਲੋਕਾਂ ਜ਼ਮੀਨ ਨਾ ਵੇਚੋ, ਜ਼ਮੀਨ ਆਪਣੀ ਬਣਾਵੋ, ਜ਼ਮੀਨ ਵਿੱਚੋਂ ਸਾਰਾ ਕੁਝ। ਬਾਕੀ ਤੁਹਾਡੀ ਸਪੋਰਟ ਦੀ ਜ਼ਰੂਰਤ ਆ। RJ ਉਮਰ ਗੁੱਜਰ ਸਾਡਾ YouTube ਚੈਨਲ ਆ, YouTube ਤੇ ਸਰਚ ਕਰ ਸਕਦੇ ਹੋ ਔਰ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ। ਕੋਈ ਗੱਲ ਬੁਰੀ ਲੱਗੀ ਹੋਵੇ ਮਾਜ਼ਰਤ। ਅੱਲਾ ਹਾਫਿਜ਼।